ਆਸਟ੍ਰੇਲੀਆ ਦੇ ਸੂਬੇ ਕੁਇਨਜ਼ਲੈਂਡ ਵਿੱਚ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਮੁਕਾਬਲੇ ਕੇਸਾਂ ਦੀ ਗਿਣਤੀ ਨਾਮਾਤਰ ਸੀ, ਪਰ ਕੋਰੋਨਾ ਨੇ ਮੁੜ ਕੁਇਨਜ਼ਲੈਂਡ ਵਿੱਚ ਦਸਤਕ ਦਿੱਤੀ ਹੈ। ਜਾਣਕਾਰੀ ਅਨੁਸਾਰ ਐਡੀਲੇਡ ਵਿੱਚ ਕੁਆਰੰਟਾਈਨ ਹੋਟਲ ਸਟਾਫ ਕਾਰਨ ਕੋਰੋਨਾ ਫੈਲਿਆ ਹੈ। ਨਿਊਜ਼ੀਲੈਂਡ ਤੋਂ ਹਾਲ ਹੀ 'ਚ ਬ੍ਰਿਸਬੇਨ ਪਹਿਲੀ ਹੋਟਲ ਕੁਆਰੰਟਾਈਨ ਮੁਕਤ ਫਲਾਈਟ ਪਹੁੰਚੀ ਸੀ, ਜਿਸ ਕਾਰਨ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਅੰਤਰਰਾਜੀ ਫਲਾਈਟਾਂ ਵੀ ਛੇਤੀ ਖੁੱਲਣਗੀਆਂ। ਪਰ ਬ੍ਰਿਸਬੇਨ ਦੇ ਇੱਕ ਹੋਟਲ 'ਚ ਸਫਾਈ ਕਰਮਚਾਰੀ ਦੇ ਕੋਰੋਨਾ ਟੈਸਟ ਪੋਜ਼ਿਟਿਵ ਆਉਣ ਕਾਰਨ ਬ੍ਰਿਸਬੇਨ ਦੇ ਕੌਂਸਲ ਏਰੀਆ ਬ੍ਰਿਸਬੇਨ, ਲੋਗਨ, ਇਪਸਵਿਚ, ਮੋਰਟਨ ਅਤੇ ਰੈਡਲੈਂਡ ਵਿੱਚ 3 ਦਿਨਾਂ ਦਾ ਲੋਕਡਾਊਨ ਅੱਜ ਸ਼ਾਮ 6 ਵਜੇ ਤੋਂ ਸੋਮਵਾਰ ਸ਼ਾਮ 6 ਵਜੇ ਤੱਕ ਲੱਗਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿਡਨੀ ਵਿੱਚ 26 ਹੋਟਲ ਕੁਆਰੰਟਾਈਨ ਲਈ ਵਰਤੇ ਜਾ ਰਹੇ ਨੇ, ਜਦਕਿ ਆਸਟ੍ਰੇਲੀਆ 'ਚ ਪ੍ਰਤੀ ਹਫ਼ਤਾ 4000 ਲੋਕ ਵਾਪਸ ਆਸਟ੍ਰੇਲੀਆ ਪਰਤ ਰਹੇ ਨੇ। ਮਾਹਿਰਾਂ ਮੁਤਾਬਕ ਇਹ ਵਾਇਰਸ ਦੀ ਨਵੀਂ ਸਟੇਜ ਹੈ ਜੋ ਕਿ ਯੂਕੇ ਤੋਂ ਸ਼ੁਰੂ ਹੋਇਆ ਸੀ। ਸਥਿਤੀ ਨੂੰ ਦੇਖਦਿਆਂ ਆਸਟ੍ਰੇਲੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ 'ਚ ਯੂਕੇ ਤੋਂ ਆਉਣ ਵਾਲੇ ਯਾਤਰੀਆਂ ਦੀ ਉਡਾਨ ਭਰਨ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ। ਕੁਇਨਜ਼ਲੈਂਡ ਵਾਸੀਆਂ ਨੂੰ ਜਿਵੇਂ ਹੀ 3 ਦਿਨਾਂ ਦੇ ਲੋਕਡਾਊਨ ਦਾ ਪਤਾ ਲੱਗਾ ਤਾਂ ਗਰੋਸਰੀ ਸ਼ਾਪਿੰਗ ਲਈ ਲੋਕਾਂ ਦੀ ਭੀੜ ਉਮੜ ਗਈ। ਬਾਜ਼ਾਰਾਂ ਦੇ ਬਾਹਰ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। 3 ਦਿਨਾਂ ਦੇ ਲੋਕਡਾਊਨ ਵਿੱਚ ਕੀ ਕੁਝ ਬੰਦ ਰਹੇਗਾ ਜਾਂ ਕੀ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ, ਆਓ ਤੁਹਾਨੂੰ ਦੱਸਦੇ ਹਾਂ। ਰੈਸਟੋਰੈਂਟ ਅਤੇ ਕੈਫੇ ਟੇਕਵੇ ਜਾਂ ਡਿਲੀਵਰੀ ਸਰਵਿਸ ਲਈ ਖੁੱਲੇ ਰਹਿਣਗੇ। ਸਿਨੇਮਾਸ, ਐਂਟਰਟੇਨਮੈਂਟ ਅਤੇ ਜਿਮਸ ਬੰਦ ਰਹਿਣਗੀਆਂ। ਧਾਰਮਿਕ ਸਥਾਨ ਵੀ ਬੰਦ ਰਹਿਣਗੇ। ਵਿਆਹ ਸ਼ਾਦੀ ਲਈ 10 ਬੰਦੇ ਇਕੱਠੇ ਹੋ ਸਕਦੇ ਨੇ, ਜਦਕਿ ਮਰਗਤ ਦੇ ਲਈ 20 ਬੰਦਿਆਂ ਨੂੰ ਮਨਜ਼ੂਰੀ ਹੈ। ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਘਰ ਦੇ ਵਿੱਚ ਸਿਰਫ 2 ਮਹਿਮਾਨਾਂ ਨੂੰ ਹੀ ਬੁਲਾਇਆ ਜਾ ਸਕਦਾ ਹੈ। ਏਜ ਕੇਅਰ, ਹਸਪੀਟਲਸ, ਡਿਸੇਬਿਲਿਟੀ ਅਕੋਮੋਡੇਸ਼ਨ ਦੇ ਲਈ ਵੀ ਵਿਜ਼ਟਰਸ ਨੂੰ ਮਨਾਹੀ ਹੋਵੇਗੀ। 1.5 ਮੀਟਰ ਦੀ ਪਰਸਨ ਟੂ ਪਰਸਨ ਦੂਰੀ ਬਣਾ ਕੇ ਰੱਖਣੀ ਹੋਵੇਗੀ। ਪ੍ਰੀਮੀਅਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਅਸੀਂ ਕਾਹਲੀ ਵਿੱਚ ਲੈ ਰਹੇ ਹਾਂ ਕਿ ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਛੇਤੀ ਲੋਕਡਾਊਨ ਕਾਰਨ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਨਹੀਂ ਤਾਂ 3 ਦਿਨਾਂ ਦਾ ਲੋਕਡਾਊਨ 30 ਦਿਨਾਂ ਦੇ ਵਿੱਚ ਵੀ ਬਦਲ ਸਕਦਾ ਸੀ। ਹਰਜਿੰਦ ਕੌਰ ਮੰਗਟ, ਇੰਡੋਜ਼ ਟੀਵੀ, ਆਸਟ੍ਰੇਲੀਆ।